ਵਿਊਜ਼ ਬ੍ਰੇਕ ਤੋਂ ਬਾਅਦ ਆਪ ਸਭ ਦਾ ਤਹਿ ਦਿਲੋਂ ਸਵਾਗਤ ਹੈ। ਜਿਵੇਂ ਕਿ ਅਸੀਂ ਬ੍ਰੇਕ ਤੇ ਕਮਰਸ਼ੀਅਲ ਬ੍ਰੇਕ ਤੇ ਜਾਣ ਤੋਂ ਪਹਿਲਾਂ ਪਿਛਲੇ ਸੈਗਮੈਂਟ ਦੇ ਵਿੱਚ ਜਿਹੜਾ ਇੰਟਰਨੈਸ਼ਨਲ ਸਿਨੈਰੀਓ ਹੈ ਜਾਂ ਜਿਹੜੀ ਕਥਲ ਚੱਲ ਰਹੀ ਹੈ ਤੇ ਖਾਸ ਤੌਰ ਤੇ ਐਡਵਰਡ ਸਨੋਡਨ ਕਿਵੇਂ ਉਹਨਾਂ ਨੇ ਇਹ ਗੱਲ ਕਹੀ ਹੈ ਵੀ ਇਸ ਘਟਨਾਕ੍ਰਮ ਕਰੋਨਾ ਵਾਇਰਸ ਤੇ ਜਿਹੜਾ ਪ੍ਰਭਾਵ ਇਸ ਵਕਤ ਪਿਆ ਹੋਇਆ ਦੁਨੀਆ ਦੇ ਉੱਤੇ ਇਸ ਘਟਨਾਕ੍ਰਮ ਦੇ ਦੌਰਾਨ ਤੇ ਇਹਦੇ ਤੋਂ ਬਾਅਦ ਵੀ ਸਰਕਾਰਾਂ ਇਸ ਹਿਸਾਬ ਨਾਲ ਕੰਮ ਕਰ ਰਹੀਆਂ ਨੇ ਕਿ ਉਹ ਇੱਦਾਂ ਦੇ ਪ੍ਰੋਪੇਗੈਂਡੇ ਜਾਂ ਇੱਦਾਂ ਦੇ ਡਿਵਾਈਸਿਸ ਦੇ ਉੱਤੇ ਕੰਮ ਕਰ ਰਹੀਆਂ ਨੇ ਵੀ ਆਉਣ ਵਾਲੇ ਸਮੇਂ ਦੇ ਵਿੱਚ ਜਿਹੜਾ ਸਟੇਟ ਆਪਰੇਸ਼ਨ ਹੈ ਉਹਦੇ ਲਈ ਇਸ ਕਰੋਨਾ ਦੇ ਪੀਰੀਅਡ ਨੂੰ ਵਰਤਿਆ ਜਾ ਰਿਹਾ ਹੈ ਜਾਂ ਇਹਦੀ ਆੜ ਦੇ ਵਿੱਚ ਉਹ ਚੀਜ਼ਾਂ ਡਿਵਾਈਸ ਕੀਤੀਆਂ ਜਾ ਰਹੀਆਂ ਨੇ। ਸੋ ਗੱਲਬਾਤ ਨੂੰ ਹੁਣ ਅੱਗੇ ਤੋਰਦੇ ਹਾਂ, ਗੱਲ ਕਰਦੇ ਹਾਂ ਪੰਜਾਬ ਦੀ, ਪੰਜਾਬ ਦੇ ਨਾਲ ਭਾਰਤ ਦੀ। ਡਾਕਟਰ ਸਾਹਿਬ, ਜੇ ਪੰਜਾਬ ਦੇ ਹਵਾਲੇ ਨਾਲ ਜਾਂ ਭਾਰਤ ਦੇ ਹਵਾਲੇ ਨਾਲ ਦੇਖਣਾ ਹੋਏ, ਜਿੱਥੇ ਇਸ ਕਰੋਨਾ ਦੇ ਵਾਇਰਸ ਤੇ ਜਿਹੜੀ ਇਹ ਤਰਾਸਦੀ ਹੈ ਇਸ ਨੂੰ ਮੁੱਖ ਰੱਖਦਿਆਂ ਹੋਇਆਂ ਦਿੱਲੀ ਦੇ ਵਿੱਚੋਂ ਵੀ ਖਬਰ ਹੈ ਵੀ ਤੇ ਪੰਜਾਬ ਦੇ ਵਿੱਚੋਂ ਵੀ ਖਬਰ ਹੈ ਕਿ ਅਸੀਂ ਇੱਕ ਡਰਾਈਵ ਜਿਹੜੀ ਹੈ ਟੈਸਟ ਕਰਨ ਦੀ ਕਿ ਕਿੰਨੇ ਲੋਕ ਪ੍ਰਭਾਵਿਤ ਨੇ, ਵੱਡੀ ਟੈਸਟਿੰਗ ਡਰਾਈਵ ਹੈ, ਹਜ਼ਾਰਾਂ ਦੀ ਗਿਣਤੀ ਦੇ ਵਿੱਚ ਉਹ ਟੈਸਟ ਕੀਤੇ ਜਾਣ ਤਾਂ ਕਿ ਪਤਾ ਲੱਗ ਸਕੇ ਕਿ ਕਿੰਨੇ ਲੋਕ ਜਿਹੜੇ ਨੇ ਉਹ ਵਾਇਰਸ ਤੋਂ ਪ੍ਰਭਾਵਿਤ ਨੇ। ਸੋ ਜਿੱਥੇ ਇੱਕ ਪਾਸੇ ਸਰਕਾਰਾਂ ਵੱਲੋਂ ਇਹ ਕਦਮ ਚੁੱਕੇ ਜਾ ਰਹੇ ਆ, ਉੱਥੇ ਕੈਪਟਨ ਅਮਰਿੰਦਰ ਸਿੰਘ ਪੰਜਾਬ ਦੇ ਮੁੱਖ ਮੰਤਰੀ ਦਾ ਬਿਆਨ ਆਇਆ ਕਿ ਜਿਹੜਾ ਕਮਿਊਨਿਟੀ ਦੇ ਤੌਰ ਤੇ ਓਵਰਆਲ ਅਸੀਂ ਦੇਖਦੇ ਹਾਂ ਤੇ ਇਹਦਾ ਜਿਹੜਾ ਪ੍ਰਭਾਵ ਹੈ ਉਹ ਵਧਣ ਦੇ ਅਸਾਰ ਨੇ। ਜੋ ਉਹਨਾਂ ਨੇ ਰਿਪੋਰਟ ਸਾਈਟ ਕੀਤੀ ਹੈ ਉਹ ਕਹਿੰਦੇ ਆ ਕਿ 87% ਜਿਹੜੇ ਲੋਕ ਨੇ ਉਹ ਪ੍ਰਭਾਵਿਤ ਹੋ ਸਕਦੇ ਆ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਡਿਊ ਟੂ ਕਮਿਊਨਿਟੀ ਟ੍ਰਾਂਸਮਿਸ਼ਨ। ਜਦੋਂ ਅਸੀਂ ਤਬਲੀਗੀ ਜਮਾਤ ਦਾ ਵੀ ਜ਼ਿਕਰ ਕੀਤਾ ਕਿ ਉਹਨੂੰ ਕਿਵੇਂ ਟਾਰਗੇਟ ਕੀਤਾ ਗਿਆ, ਕਿ ਕਿਵੇਂ ਉੱਥੇ ਲੋਕ ਇਕੱਠੇ ਹੋਏ ਤੇ ਫਿਰ ਵੱਖ-ਵੱਖ ਸ਼ਹਿਰਾਂ ਦੇ ਵਿੱਚ ਗਏ ਆ, ਇੱਕ ਥਾਂ ਬਣਦੀ ਹੈ ਵਾਇਰਸ ਦੇ ਫੈਲਣ ਦੀ, ਉਹੀ ਚੀਜ਼ ਉਹ ਪੰਜਾਬ ਦੇ ਵਿੱਚ ਉਹ ਕਰ ਰਹੇ ਆ, ਐਂਟੀਸਿਪੇਟ ਕਰ ਰਹੇ ਆ ਕਿ ਇੰਨੇ ਜਿਹੜੇ ਹਾਲਾਤ ਨੇ ਉਹ ਖਰਾਬ ਹੋ ਸਕਦੇ ਆ ਆਉਣ ਵਾਲੇ ਮਹੀਨਿਆਂ ਦੇ ਵਿੱਚ। ਕੀ ਸਮਝਦੇ ਹੋ ਕਿ ਜਿੱਥੇ ਕੈਪਟਨ ਅਮਰਿੰਦਰ ਸਿੰਘ ਭਾਰਤ ਦੇ ਪਹਿਲੇ ਮੁੱਖ ਮੰਤਰੀ ਆ ਜਿਨ੍ਹਾਂ ਨੇ ਇਸ ਲੈਵਲ ਤੇ ਜਾ ਕੇ ਇਹ ਗੱਲ ਕਹੀ ਹੈ ਕਿ ਪੰਜਾਬ ਤੇ ਜਿਹੜੇ ਬਾਕੀ ਸੂਬੇ ਹੈਗੇ ਆ ਜਿੱਥੇ ਟੈਸਟਿੰਗ ਡਰਾਈਵ ਦੇ ਥੱਲੇ ਗੱਲ ਜ਼ਰੂਰ ਸਾਹਮਣੇ ਆ ਰਹੀ ਹੈ, ਖਬਰਾਂ ਜ਼ਰੂਰ ਸਾਹਮਣੇ ਆ ਰਹੀਆਂ ਨੇ ਵੀ ਸਰਕਾਰ ਵੱਲੋਂ ਕਦਮ ਚੁੱਕੇ ਜਾ ਰਹੇ ਆ, ਪਰ ਕੀ ਹੋਰ ਜਿਹੜੇ ਪੁਖਤਾ ਇੰਤਜ਼ਾਮ ਹੈਗੇ ਆ ਮੈਡੀਕਲ ਫੈਸਿਲਿਟੀਜ਼ ਨੂੰ ਲੈ ਕੇ ਉਹ ਕਿੰਨੇ ਕੁ ਪਾਏਦਾਰ ਨਜ਼ਰ ਆ ਰਹੇ ਆ? ਦੇਖੋ, ਕੈਪਟਨ ਅਮਰਿੰਦਰ ਸਿੰਘ ਵੱਲੋਂ ਜਿਹੜੀ ਇਹ ਜਾਣਕਾਰੀ ਦਿੱਤੀ ਗਈ ਹੈ, ਜਿਸ 'ਚ ਉਹਨਾਂ ਨੇ PGI ਦੀ ਰਿਪੋਰਟ ਨੂੰ ਆਧਾਰ ਬਣਾਇਆ, ਉਹਦੀ ਗੱਲ ਕਰਨ ਤੋਂ ਪਹਿਲਾਂ ਮੈਂ ਇੰਡੀਅਨ ਕੰਟੈਕਸਟ 'ਚ, ਕਿਉਂਕਿ ਅਸੀਂ 2 ਸੈਗਮੈਂਟ ਆਲਰੇਡੀ ਉਹਨਾਂ ਦੇ ਵਿੱਚ ਮੈਂਸ਼ਨ ਕੀਤਾ ਸੀ ਕਿ ਕਿਵੇਂ ਪ੍ਰੈਜ਼ੀਡੈਂਟ ਟਰੰਪ ਨੇ ਕਲੋਰੋਕੁਇਨ ਨੂੰ, ਜਿਸ ਦੇ ਨਾਲ ਹਾਈਡਰੋ ਜਿਹੜਾ ਉਹ ਵੀ ਨਾਲ ਜੁੜਦਾ, ਇੱਕ ਅਲੱਗ ਮੈਡੀਸਨ ਹੈ, ਉਹਨੂੰ ਲੈ ਕੇ ਇੰਡੀਆ ਨੂੰ ਪਹਿਲਾਂ ਦਬਕਾ ਮਾਰਿਆ ਸੀ। ਫਿਰ ਇੰਡੀਆ ਨੇ ਜਿਹੜਾ ਉਹਨੂੰ ਜਿਹੜਾ ਉਸ ਦੇ ਥੱਲੇ ਗੋਡੇ ਟੇਕੇ ਔਰ ਬਾਅਦ ਚ ਉਹਨਾਂ ਨੇ ਜਸਟੀਫਾਈ ਕਰਨਾ ਸ਼ੁਰੂ ਕੀਤਾ, ਨਹੀਂ ਜੀ ਅਸੀਂ ਤਾਂ ਬਹੁਤ ਪ੍ਰੋਡਿਊਸ ਕਰਦੇ ਹਾਂ, ਅਸੀਂ ਤਾਂ ਮਦਦ ਕਰ ਰਹੇ ਹਾਂ ਆਪਣੇ ਮਿੱਤਰ ਦੇਸ਼ ਦੀ ਔਰ ਅਮਰੀਕਾ ਦੀ ਕਰ ਰਹੇ ਹਾਂ, ਬ੍ਰਾਜ਼ੀਲੀਅਨ ਪ੍ਰੈਜ਼ੀਡੈਂਟ ਨੇ ਮੰਗਿਆ ਔਰ ਬਰਮਾ ਨੂੰ ਵੀ ਭੇਜ ਦਿੱਤੀ, ਬੰਗਲਾਦੇਸ਼ ਨੂੰ ਵੀ ਭੇਜ ਦਿੱਤੀ। ਔਰ ਇੱਕ ਖਬਰ ਜਿਹੜੀ ਉਹਦੇ ਹਵਾਲੇ ਨਾਲ, ਕਿਉਂਕਿ ਇਸ ਵੇਲੇ ਇੰਟਰਨੈਸ਼ਨਲ ਮੀਡੀਆ 'ਚ ਇੰਨੀਆਂ ਖਬਰਾਂ ਚੱਲ ਰਹੀਆਂ ਕਿ ਉੱਥੇ ਚੱਲ ਕੀ ਰਿਹਾ ਲੋਅਰ ਲੈਵਲ ਤੇ, ਕਿ ਹੁਣ ਇਹ ਜਿਹੜੀ ਹਾਈਡਰੋ ਕਲੋਰੋਕੁਇਨ ਹੈ, ਇਸ ਦਾ ਇਸਤੇਮਾਲ, ਹਾਲਾਂਕਿ ਮਲੇਰੀਆ ਸਪੈਸੀਫਿਕ ਡਰੱਗ ਹੈ, ਪਰ 2 ਹੋਰ ਬਿਮਾਰੀਆਂ ਜਿਨ੍ਹਾਂ ਦੇ ਨਾਲ ਇਸ ਦਾ ਸੰਬੰਧ ਜੁੜਦਾ ਹੈ, ਇੱਕ ਸਕਿਨ ਦੀ ਬਿਮਾਰੀ ਹੈ ਔਰ ਜਿਹਦੇ 'ਚ ਵੀ ਇਸ ਨੂੰ ਦਿੱਤਾ ਜਾਂਦਾ ਹੈ, ਔਰ ਦੂਸਰੀ ਆਲਰੇਡੀ ਜਿਹੜੇ ਰਿਊਮੇਟੋਇਡ ਆਰਥਰਾਈਟਿਸ, ਪੁਰਾਣੇ ਜਿਹੜੇ ਜੋੜਾਂ ਦੀਆਂ ਦਰਦਾਂ ਵਗੈਰਾ, ਉਹਦੇ ਲਈ ਦਿੱਤਾ ਜਾਂਦਾ ਹੈ। ਸੋ ਇਹ ਭਾਰਤ ਦੇ ਸਾਰੇ ਸਟੋਰਾਂ 'ਚੋਂ ਇਹ ਦਵਾਈ ਗਾਇਬ ਹੈ, ਔਰ ਜਿਹੜੇ ਖਾਸ ਤੌਰ ਤੇ ਸਕਿਨ ਵਾਲੀਆਂ ਡਿਜ਼ੀਜ਼ਸ ਨੇ ਜਿਨ੍ਹਾਂ 'ਚ ਐਵਰੀ ਡੇ ਉਹਨਾਂ ਨੂੰ ਕਲੋਰੋਕੁਇਨ ਦੀ ਲੋੜ ਹੁੰਦੀ ਆ, ਉਹਨਾਂ ਮਰੀਜ਼ਾਂ ਦੇ ਇੰਟਰਵਿਊ BBC ਨੇ ਕੀਤੇ। ਉਹਨਾਂ ਨੇ ਕਿਹਾ ਜੀ ਅਸੀਂ ਤਾਂ ਮਤਲਬ ਮਰਨ ਹੱਕ ਸਾਡੇ ਲਈ ਤਾਂ ਇਹੀ ਲਾਈਫ ਸੇਵਿੰਗ ਸੀ, ਔਰ ਇਹੀ ਹਾਲ ਈਵਨ ਰਿਊਮੇਟੋਇਡ ਆਰਥਰਾਈਟਿਸ ਦੇ ਮਰੀਜ਼ਾਂ ਦਾ। ਸੋ ਕਹਿਣ ਦਾ ਮਤਲਬ ਇਹ ਹੈ ਕਿ ਵੀ ਜਿਸ ਲੈਵਲ ਦੇ ਉੱਤੇ ਇਹ ਸਾਰੇ ਇਹਨਾਂ ਮੁਲਕਾਂ ਦੇ ਵਿੱਚ ਝੂਠਾ ਪ੍ਰੋਪੇਗੈਂਡਾ ਜ਼ਿਆਦਾ ਹੈ ਆਪਣੇ ਆਪ ਨੂੰ ਬੱਲੇ ਬੱਲੇ ਨੂੰ ਦਿਖਾਉਣ ਲਈ, ਲੇਕਿਨ ਗਰਾਊਂਡ ਲੈਵਲ ਦੇ ਉੱਤੇ ਕੋਈ ਤਿਆਰੀ ਨਹੀਂ ਹੈ ਨਤੀਜੇ ਦੇ ਤੌਰ ਤੇ ਕਿਸ ਹੱਦ ਤੱਕ ਜਾ ਕੇ ਆਉਣ ਵਾਲੇ ਪੀਰੀਅਡ 'ਚ ਇੱਥੇ ਸਪਰੈਡ ਹੋਏਗਾ ਜਾਂ ਡੈਮੇਜ ਹੋਏਗਾ। ਮੈਂ ਸਮਝਦਾ ਵੀ PGI ਰਿਪੋਰਟ ਕਈਆਂ ਨੂੰ ਲੱਗੇਗਾ ਕਿ ਐਗਜ਼ੈਜਰੇਟਡ ਹੈ, ਹੌਰੀਫਾਈਂਗ ਹੈ, ਕਿ ਜਿੱਥੇ ਉਹ
58% ਅਮਰਿੰਦਰ ਸਿੰਘ ਪੀਜੀਆਈ ਰਿਪੋਰਟ ਬੇਸਡ ਕਹਿ ਰਿਹਾ ਕਿ ਭਾਰਤ ਦੇ ਵਿੱਚ 58% ਲੋਕ ਪ੍ਰਭਾਵਿਤ ਹੋਣਗੇ ਕਰੋਨਾ ਤੋਂ। ਪੰਜਾਬ ਦੇ ਹਵਾਲੇ ਨਾਲੋਂ ਫਿਗਰ ਈਵਨ 85%। ਮੈਨੂੰ ਨਹੀਂ ਲੱਗਦਾ ਸਮਝ ਕੇ ਵੀ ਪੰਜਾਬ ਨੂੰ ਉਹਨਾਂ ਨੇ ਇੰਨਾ ਇਹ ਠੀਕ ਹੈ, ਆਬਾਦੀ ਦੇ ਲਿਹਾਜ਼ ਨਾਲ ਡਿਪੈਂਡ ਕਰਦਾ ਹੈ ਕਿ ਆਲਮੋਸਟ 3 ਕਰੋੜ ਲੋਕ ਉੱਥੇ ਨੇ 50,300 ਸਕੁਅਰ ਕਿਲੋਮੀਟਰ, ਪਰ ਉਹਦੇ ਨਾਲੋਂ ਡੈਂਸਲੀ ਪੋਪੂਲੇਟਡ ਨੇਬਰਹੁੱਡ ਵੀ ਨੇ ਬਿਹਾਰ ਯੂਪੀ ਦੇ। ਪਰ ਜੇ ਤੁਸੀਂ ਈਵਨ ਪੰਜਾਬ ਦੀ ਫਿਗਰ ਛੱਡ ਵੀ ਦਿਓ 85%, 55 ਜਾਂ 58 ਜਿਹੜਾ ਉਹਨਾਂ ਨੇ ਇੰਡੀਅਨ ਕੰਟੈਕਸਟ ਦੇ ਵਿੱਚ ਹੈ ਉਹਨੂੰ ਹੀ ਦੇਖੋ, ਤੇ ਇਹਦਾ ਮਤਲਬ ਹੈ ਕਿ ਐਵਰੀ ਸੈਕੰਡ ਪਰਸਨ, ਹਰ ਦੂਸਰਾ ਬੰਦਾ 1 ਬਿਲੀਅਨ 350 ਮਿਲੀਅਨ ਲੋਕਾਂ ਚੋਂ ਜਿਹੜਾ ਉਹ ਪ੍ਰਭਾਵਿਤ ਹੋਏਗਾ। ਸੋ ਇਹ ਬੜਾ ਖੌਫਨਾਕ ਜਿਹੜਾ ਹੈ ਉਹ ਸਿਨੈਰੀਓ ਸਾਹਮਣੇ ਨਜ਼ਰ ਆਉਂਦਾ ਹੈ। ਔਰ ਇਸ ਦਾ ਇਫੈਕਟ ਇਹ ਗੱਲ ਕੱਲਾ ਨਹੀਂ ਹੈ ਕਿ ਵੀ ਉਹਨਾਂ ਦੀ ਟ੍ਰੀਟਮੈਂਟ ਲਾਈਨ ਕੀ ਹੋਏਗੀ। ਟੈਸਟ ਇੰਡੀਆ ਦੇ ਵਿੱਚ ਪਹਿਲਾਂ ਹੀ ਬਹੁਤ ਥੋੜੇ ਹੋ ਰਹੇ ਨੇ। ਪਾਕਿਸਤਾਨ ਦੇ ਕੋਲ ਭਾਵੇਂ ਰਿਸੋਰਸ ਘੱਟ ਨੇ ਭਾਰਤ ਦੇ ਕੰਪੈਰੀਟਿਵਲੀ, ਪਰ ਪਾਕਿਸਤਾਨ ਦੇ ਵਿੱਚ ਜ਼ਿਆਦਾ ਟੈਸਟ ਹੋਏ ਨੇ ਈਵਨ ਐਜ਼ ਕੰਪੇਅਰ ਟੂ ਇੰਡੀਆ। ਪਰ ਜਦੋਂ ਇਹ ਮੁਲਕ ਭਾਰਤ ਹੋਏ, ਪਾਕਿਸਤਾਨ ਹੋਏ ਜਾਂ ਬੰਗਲਾਦੇਸ਼ ਹੋਏ, ਇਹ ਕਿਵੇਂ ਡੀਲ ਕਰਨਗੇ ਇਸ ਸਾਰੇ ਚੋਂ ਪੈਦਾ ਹੋਣ ਵਾਲੇ ਬਾਕੀ ਇਫੈਕਟਸ ਨੂੰ? ਕਿਉਂਕਿ ਅਨਐਮਪਲੋਇਮੈਂਟ ਤਾਂ ਅਸੀਂ ਦੇਖ ਹੀ ਰਹੇ ਹਾਂ, ਔਰ ਜਿਹੜੇ ਰੋਜ਼ਾਨਾ ਕਮਾਉਣ ਵਾਲੇ ਨੇ, ਹਾਲਾਂਕਿ ਅੱਜ ਇੰਟਰਨੈਸ਼ਨਲ ਮੋਨੀਟਰੀ ਫੰਡ ਨੇ ਇੱਕ ਚੰਗਾ ਜੈਸਚਰ ਕਰਦੇ ਆ $1 ਬਿਲੀਅਨ ਤੋਂ ਜ਼ਿਆਦਾ ਪਾਕਿਸਤਾਨ ਨੂੰ ਦਿੱਤਾ ਹੈ। ਸ਼ਾਇਦ ਲੋਨ ਹੀ ਹੋਏਗਾ ਇਨ ਦਾ ਐਂਡ, ਪਰ ਇਸ ਵੇਲੇ ਉਹ ਬੈਡਲੀ ਨੀਡਡ ਅਮਾਉਂਟ ਸੀ ਜਿਹੜਾ ਉਹਨਾਂ ਨੂੰ ਮਿਲਿਆ। ਲੇਕਿਨ ਭਾਰਤ 'ਚ ਅਸੀਂ ਦੇਖ ਰਹੇ ਹਾਂ ਕਿ ਇਹ ਭਾਵੇਂ ਬੋਸਟ ਕਰਦੇ ਸੀ, ਉਹਨਾਂ ਨੇ ਨਹੀਂ। ਜਿਹੜੀ ਆ ਮੇਨ ਖਬਰ ਹੈ ਕਿ ਭਾਰਤ ਦਾ ਜਿਹੜਾ ਫੋਰਨ ਕਰੰਸੀ ਰਿਜ਼ਰਵ ਹੈ ਉਹਦੇ 'ਚ $902 ਮਿਲੀਅਨ ਦੀ ਕਮੀ ਆਈ ਹੈ 3 ਅਪ੍ਰੈਲ ਤੋਂ ਲੈ ਕੇ। ਹੁਣ ਅਸੀਂ ਦੇਖਦੇ ਹਾਂ ਵੀ 6 ਦਿਨਾਂ ਦੇ ਵਿੱਚ ਕਲੋਜ਼ ਟੂ $1 ਬਿਲੀਅਨ ਜਿਹੜਾ ਉਹ ਭਾਰਤ ਦੀ ਫੋਰਨ ਕਰੰਸੀ ਦਾ ਉੱਡ ਗਿਆ। ਔਰ ਜਿਹੜੇ ਹਾਲਾਤ ਸਾਊਦੀ ਅਰੇਬੀਆ ਔਰ ਰਸ਼ੀਆ ਦੇ ਵੀ ਚੱਲ ਰਹੇ ਨੇ, ਅੱਗੇ ਤਾਂ ਅਸੀਂ ਇੱਕਦਮ ਆਇਲ ਪ੍ਰਾਈਸਿਸ ਡਾਊਨ ਗਏ ਜਿਹਦਾ ਥੋੜਾ ਬਹੁਤ ਫਾਇਦਾ ਹੋਇਆ ਉਹਨਾਂ ਨੂੰ, ਪਰ ਉਹ ਪ੍ਰਾਈਸ ਵਾਪਸ ਆ ਰਹੇ ਨੇ ਕਿਉਂਕਿ ਆਇਲ ਪ੍ਰਾਈਸਿਸ ਅੱਪ ਜਾਂਦੇ ਨੇ ਤੇ ਇਹ ਬੜਾ ਖਤਰਨਾਕ ਹੋਏਗਾ ਈਵਨ ਫਰਦਰ ਮਹਿੰਗਾਈ ਦੇ ਲਿਹਾਜ਼ ਨਾਲ। ਹਾਲਾਂਕਿ ਭਾਰਤ ਸਰਕਾਰ ਇਹ ਵੀ ਫੈਸਲਾ ਨਹੀਂ ਕਰ ਪਾ ਰਹੀ ਕਿ ਜਿਹੜਾ ਲਾਕਡਾਊਨ ਹੈ ਉਹਨੂੰ ਅੱਗੇ ਕਰਨਾ ਹੈ ਨਹੀਂ ਕਰਨਾ, ਲੇਕਿਨ ਪੰਜਾਬ ਸਰਕਾਰ ਨੇ ਇਸ ਮਾਮਲੇ 'ਚ ਪਹਿਲ ਕਦਮੀ ਕੀਤੀ ਹੈ ਔਰ ਉਹਨਾਂ ਨੇ 1 ਮਈ ਤੱਕ ਜਿਹੜਾ ਇਸ ਨੂੰ ਵਧਾ ਦਿੱਤਾ ਕਿ ਇਹ ਲਾਕਡਾਊਨ ਹੋਏਗਾ। ਔਰ ਇਸ ਸਾਰੇ ਦੇ ਬਾਕੀ ਕੀ ਇਫੈਕਟ ਹੋਣਗੇ ਇਹ ਅਜੇ ਸਾਹਮਣੇ ਨਹੀਂ ਆਏ। ਔਰ ਉਹ ਜਿਹੜੇ ਲੋਕ ਹੁਣ ਬੈਠੇ ਨੇ ਆਪਣੇ ਥਿੰਕ ਟੈਂਕਸ ਦੇ ਵਿੱਚ ਜਾਂ ਖਾਸ ਤੌਰ ਤੇ ਜਿਹੜੇ ਦੇਖ ਰਹੇ ਨੇ ਕਿ ਇਕਨੋਮਿਕਲ ਕ੍ਰਾਈਸਿਸ ਕੀ ਹੋਏਗਾ, ਔਰ ਆਲਰੇਡੀ ਇੰਟਰਨੈਸ਼ਨਲ ਮੋਨੀਟਰੀ ਫੰਡ ਦੀ ਚੇਅਰਪਰਸਨ ਜਿਹੜੀ ਹੈ ਇੰਟਰਨੈਸ਼ਨਲ, ਉਹਨੇ ਇਹ ਭਵਿੱਖਬਾਣੀ ਕਰ ਦਿੱਤੀ ਹੈ ਕਿ ਵੀ ਇਹ ਜਿਹੜਾ ਇਕਨੋਮਿਕਲ ਸਲੋ ਡਾਊਨ ਦੁਨੀਆ 'ਚ ਹੋਏਗਾ that will be like as the great depression period in America। ਹੁਣ ਡਿਪਰੈਸ਼ਨ ਪੀਰੀਅਡ ਦੀ ਜਿਹੜੀ 1930 'ਚ ਗ੍ਰੇਟ ਡਿਪਰੈਸ਼ਨ ਜਦੋਂ ਆਈ ਹੈ, ਇਹ ਅਸੀਂ 90 ਸਾਲ ਪਹਿਲਾਂ ਦੀ ਗੱਲ ਕਰ ਰਹੇ ਹਾਂ। ਹਾਲਾਂ ਅਮਰੀਕਾ ਨੇ ਆਪਣੇ ਤੌਰ ਤੇ ਉਸ ਤੋਂ ਬਾਅਦ ਐਸੀਆਂ ਇੰਸਟੀਟਿਊਸ਼ਨਸ ਬਿਲਟ ਕੀਤੀਆਂ ਕਿ ਗ੍ਰੇਟ ਡਿਪਰੈਸ਼ਨ ਵਰਗੇ ਹਾਲਾਤ ਕਦੇ ਨਾ ਪੈਦਾ ਹੋਣ। ਅੱਜ ਵੀ ਜਿੰਨੀ ਕੁ ਵੀ ਇਨਵੈਸਟਮੈਂਟ ਹੁੰਦੀ ਹੈ 30-35% ਫੈਡਰਲ ਦੇ ਕੋਲ ਹੁੰਦੀ ਹੈ, ਜਿਹੜੀ ਕਿ 1930 'ਚ ਸਭ ਕੁਝ ਹੀ ਪ੍ਰਾਈਵੇਟ ਸੈਕਟਰ ਸੀ। ਪਰ ਇਹਦੇ ਬਾਵਜੂਦ ਜੇ IMF ਨੂੰ ਲੱਗਦਾ ਹੈ ਕਿ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਜੇ ਕੋਈ ਜਿਸ ਲੈਵਲ ਦੀ ਇਕਨੋਮਿਕਲ ਰਿਸੈਸ਼ਨ ਹੋਣ ਜਾ ਰਹੀ ਹੈ ਉਹ ਗ੍ਰੇਟ ਡਿਪਰੈਸ਼ਨ ਤੋਂ ਬਾਅਦ ਆਪਣੀ ਕਿਸਮ ਦੀ ਹੋਏਗੀ, ਸੋ ਉਹਦੇ ਤੋਂ ਅਸੀਂ ਅੰਦਾਜ਼ਾ ਲਾ ਸਕਦੇ ਹਾਂ ਗ੍ਰੇਟ ਡਿਪਰੈਸ਼ਨ ਦੀ ਹਿਸਟਰੀ 'ਚ ਹਜ਼ਾਰਾਂ ਲੋਕ ਇੱਥੇ ਐਵੇਂ ਨਹੀਂ। ਅਮਰੀਕਾ ਦੇ ਵਿੱਚ ਜੇ ਗਰੋਸਰੀ ਲਾਈਨਸ ਲੱਗੀਆਂ ਹੋਈਆਂ ਤੇ ਗਨਸ ਖਰੀਦਣ ਦੀਆਂ ਲਾਈਨ ਵੀ ਲੱਗੀਆਂ। ਮੈਂ ਸ਼ਾਇਦ ਦੇਖ ਰਿਹਾ ਸੀ ਕਿ 1 ਲੱਖ ਤੋਂ ਜ਼ਿਆਦਾ ਵੈਪਨ ਇਹਨਾਂ ਦਿਨਾਂ ਦੇ ਵਿੱਚ 2-3 ਹਫ਼ਤਿਆਂ ਦੇ ਵਿੱਚ ਖਰੀਦੇ ਗਏ ਨੇ। ਸੋ ਉਹਦੇ ਥੱਲੇ ਇਹ ਵੀ ਗ੍ਰੇਟ ਡਿਪਰੈਸ਼ਨ ਪੀਰੀਅਡ ਸੀ ਕਿ ਆਪਸ ਦੇ ਵਿੱਚ ਖੋਆ ਮਾਈ ਵੀ ਸੀ, ਲੁੱਟ ਖਸੁੱਟ ਵੀ ਸੀ, ਲੋਕ ਸਟੇਟਾਂ ਛੱਡ ਕੇ ਚਲੇ ਗਏ, ਰੇਸਿਜ਼ਮ ਵੀ ਵਰਸਟ ਫਾਰਮ 'ਚ ਆਇਆ। ਔਰ ਇਹ ਸਾਰੇ ਪਾਰਟ ਜੇ ਅਮਰੀਕਾ ਵਰਗੇ ਮੁਲਕ 'ਚ ਵੀ ਉਦੋਂ ਇਹ ਹੋਇਆ, ਔਰ ਅੱਜ ਵੀ ਜੇ ਲੋਕ ਗਨਸ ਖਰੀਦ ਕੇ ਉਸ ਹਾਲਾਤ ਨੂੰ ਹੀ ਦੇਖ ਰਹੇ ਨੇ ਵੀ ਵਾਪਸ ਮੁੜੇਗਾ, ਤੇ ਭਾਰਤ ਵਰਗੀ ਸੁਸਾਇਟੀ ਜਿਹਦੀ ਕਿ ਯੂਨੀਅਨ ਵੀ ਇੱਕ ਆਰਟੀਫਿਸ਼ੀਅਲ ਜਿਹੀ ਹੈ, ਕਿਸੇ ਦਾ ਕੋਈ ਇੱਕ ਦੂਜੇ ਨਾਲ ਕੋਈ ਰਾਬਤਾ ਨਹੀਂ ਹੈ। ਹੁਣ ਅਸੀਂ ਕੱਲ ਜਲੰਧਰ ਦੀ ਗੱਲ ਕੀਤੀ ਸੀ, 40 ਬੰਦਿਆਂ ਦੇ ਖਿਲਾਫ ਕੇਸ ਰਜਿਸਟਰ ਹੋਇਆ ਹਰਨਾਮਦਾਸਪੁਰੇ ਦੇ ਸ਼ਮਸ਼ਾਨ ਘਾਟ 'ਚ, ਜਿੱਥੇ ਕਿ ਉਹਨਾਂ ਨੇ
ਸੰਸਕਾਰ ਹੀ ਨਹੀਂ ਕਰਨ ਦਿੱਤਾ ਹੈ। ਜਿਹੜੇ ਡਾਕਟਰ, ਨਰਸਿਸ ਔਰ ਥੈਰੇਪਿਸਟ ਜਾਂ ਜਿਹੜੇ ਟੈਸਟਿੰਗ ਕਰਦੇ ਨੇ 24 ਘੰਟੇ ਵਿਚਾਰੇ ਕੰਮ ਕਰ ਰਹੇ ਨੇ, ਉਹਨਾਂ ਨੂੰ ਕੁੱਟ ਰਹੇ ਨੇ ਲੋਕ, ਉਹਨਾਂ ਨੂੰ ਉਹ ਨੇੜੇ ਜੇ ਲੰਘਣ ਤੇ ਉਹਨਾਂ ਦੇ ਉੱਤੇ ਵੱਟੇ ਮਾਰਦੇ ਨੇ। ਸੋ ਜਿੱਥੇ ਇਸ ਕਿਸਮ ਦਾ ਹਾਲਾਤ ਨੇ, ਇੰਨੀ ਕੁ ਦੇ ਇਹ ਜਿਹੜਾ ਈਵਨ ਇਕਨੋਮਿਕਲ ਸਰਵਾਈਵਲ ਹੋਏਗੀ ਉੱਥੇ, ਤੇ ਫਿਰ ਇਸ ਤੋਂ ਵੀ ਬਦਤਰ ਸਿਨੈਰੀਓ ਜਿਹੜਾ ਉਹ ਅਸੀਂ ਦੇਖ ਰਹੇ ਹਾਂ। ਔਰ ਪੰਜਾਬ ਦੇ ਹਵਾਲੇ ਨਾਲ ਬੇਸ਼ੱਕ ਅੱਜ ਅਸੀਂ ਇਹ ਸਮਝਦੇ ਹਾਂ ਜੀ, ਕਿਉਂਕਿ ਅਸੀਂ ਵੀਟ ਪ੍ਰੋਡਿਊਸ ਕਰਦੇ ਹਾਂ, ਘੱਟੋ ਘੱਟ ਹੋਰ ਕੁਛ ਨਾ ਰਹੇ, 2 ਵੇਲੇ ਦੀ ਰੋਟੀ ਤਾਂ ਰਹੇਗੀ, ਅਨਾਜ ਤਾਂ ਰਹੇਗਾ, ਪਰ ਤੁਸੀਂ ਆਲਾ ਦੁਆਲਾ ਦੇਖੋ ਵੀ ਸਾਰੇ ਸੈਕਟਰ ਜਦੋਂ ਕਲੈਪਸ ਹੁੰਦੇ ਨੇ ਤਾਂ ਫਿਰ ਤੁਹਾਡੀ ਸਰਵਾਈਵਲ ਕਿਸ ਪਾਸੇ ਨੂੰ ਜਾਏਗੀ, ਕਿੱਧਰ ਕੀ ਹੋਏਗਾ। ਔਰ ਇੱਧਰ ਜਿਹੜਾ ਜਦੋਂ ਅਸੀਂ ਡਾਟੇ ਦੇ ਹਵਾਲੇ ਨਾਲ ਗੱਲ ਕੀਤੀ ਕਿ ਭਾਈ ਕਿਵੇਂ ਵੱਡੇ ਰਜੀਮ ਅਥਾਰਟੇਰੀਅਨ ਬਣ ਗਏ, ਇਵਨ ਡੈਮੋਕ੍ਰੇਸੀਜ਼ ਵੀ। ਪੰਜਾਬ 'ਚ ਤਾਂ ਆਲਰੇਡੀ ਜਿਹੜਾ ਪੁਲਿਸ ਨੂੰ ਇੰਨਾ ਪਾਵਰਫੁਲ ਬਣਾ ਦਿੱਤਾ ਗਿਆ ਇਸ ਸਾਰੇ ਪੀਰੀਅਡ ਦੇ ਵਿੱਚ ਕਿ ਉਹਨਾਂ ਨੇ ਜਿਵੇਂ ਡਾਇਸਪੋਰਾ ਸਿੱਖਾਂ ਨੂੰ ਟਾਰਗੇਟ ਕਰਕੇ ਹਿੱਟਡ ਕੀਤੀ। ਹੁਣ ਸੋਸ਼ਲ ਮੀਡੀਆ ਤੇ ਪੋਸਟ ਪਾਉਣ ਦੇ ਨਾਂ ਥੱਲੇ ਵੀ ਗ੍ਰਿਫਤਾਰੀਆਂ ਹੋ ਰਹੀਆਂ ਨੇ। ਹਾਲਾਂਕਿ ਮੈਂ ਕੋਈ ਖਬਰ ਨਹੀਂ ਦੇਖੀ ਕਿ ਕਿਸੇ ਨੂੰ ਉਹਨਾਂ ਨੇ ਇਸ ਗੱਲ ਲਈ ਚਾਰਜ ਕੀਤਾ ਹੋਵੇ ਕਿ ਜੀ ਤੁਸੀਂ ਜਿਹੜਾ ਫੇਕ ਨਿਊਜ਼ ਬਣਾ ਕੇ ਵੇਚ ਰਹੇ ਹੋ, ਜਾਂ ਤੁਸੀਂ ਜਿਹੜਾ ਉਹ ਇਸ ਕਿਸਮ ਦਾ ਗਾਂ ਮੂਤਰ ਵੇਚ ਰਹੇ ਹੋ, ਜਾਂ ਗਊ ਮੂਤਰ ਦੀ ਜਿਹੜੇ ਪਾਰਟੀ ਜਿਨ੍ਹਾਂ ਨੇ ਕਾਨਪੁਰ ਦੇ ਵਿੱਚ ਕੀਤੀ, ਉਹਨਾਂ ਚੋਂ ਕੋਈ ਅਸੀਂ ਨਹੀਂ ਦੇਖਿਆ ਹੈ ਕਿ ਭਾਈ ਕਿਸੇ ਦੇ ਖਿਲਾਫ ਕੋਈ ਕੇਸ ਰਜਿਸਟਰ ਹੋਇਆ ਹੋਵੇ। ਹਾਲਾਂਕਿ ਇਹ ਕਿਸ ਲੈਵਲ ਤੇ ਫਰਾਡ ਕਰ ਰਹੇ ਨੇ ਇੰਡੀਆ ਦੇ ਵਿੱਚ। ਅੱਜ ਇੱਕ ਮੇਨ ਖਬਰ ਹੈ ਕਿ ਫੇਸਬੁੱਕ ਸੂਜ਼ ਇੰਡੀਅਨ ਟੈਕੀ ਫॉर ਰਨਿੰਗ ਡਿਸੈਪਟਿਵ ਐਡਸ ਫੇਕ ਨਿਊਜ਼ ਔਨ ਕੋਰੋਨਾ ਵਾਇਰਸ। ਹੁਣ ਫੇਸਬੁੱਕ ਵਰਗੀ ਜਿਹੜੀ ਇੱਕ ਪੂਰੀ ਮਲਟੀ ਬਿਲੀਅਨ ਡਾਲਰ ਵਾਲੀ ਜਿਹੜੀ ਇੱਕ ਸੰਸਥਾ ਹੈ, ਉਹਨਾਂ ਨੇ ਇੱਕ ਭਾਰਤੀ ਟੈਕੀ ਜਿਹੜਾ ਥਾਈਲੈਂਡ 'ਚ ਬੈਠਾ ਹੈ, ਸੌਫਟਵੇਅਰ ਕੰਪਨੀ, ਉਹਨੇ ਇੱਕ ਆਪਣਾ ਪ੍ਰੋਗਰਾਮ ਤਿਆਰ ਕੀਤਾ। ਉਹਨੇ ਬਸੰਤ ਗੈਜਰ ਨਾਂ ਦੀ ਉਹਦੀ ਕੰਪਨੀ ਹੈ, ਲੀਡ ਕਲੌਕਸ, ਉਹ ਵੜ ਗਿਆ ਉਹਨਾਂ ਦੇ ਵਿੱਚ। ਔਰ ਉਹਨਾਂ ਦਾ ਕਿਉਂਕਿ ਅਸੀਂ ਦੇਖਦੇ ਹਾਂ ਕਿ ਗੂਗਲ ਹੋਏ, ਫੇਸਬੁੱਕ ਹੋਏ, ਇੰਸਟਾਗ੍ਰਾਮ ਹੋਏ, ਇਹਨਾਂ ਦੀ ਸਾਰੀ ਅਰਨਿੰਗ ਐਡਸ ਤੋਂ ਹੁੰਦੀ ਹੈ। ਉਹਨੇ ਕੀਤਾ ਇਸ ਕਿਸਮ ਦਾ ਪ੍ਰੋਗਰਾਮ ਕਿ ਜਿਹੜੀਆਂ ਉਹਨਾਂ ਦੀਆਂ ਐਡ ਸੀ ਉਹ ਬਲੌਕ ਕਰਕੇ ਆਪਣੀਆਂ ਫੇਕ ਐਡਸ, ਮਿਸ ਇਨਫੋਰਮੇਸ਼ਨ, ਔਰ ਉਹਨਾਂ ਐਡਸ ਦੇ ਵਿੱਚ ਕ੍ਰਿਪਟੋ ਕਰੰਸੀ ਵੀ ਔਰ ਦੂਸਰੀਆਂ ਵੀ ਰਨ ਕਰਨੀਆਂ ਸ਼ੁਰੂ ਕਰ ਦਿੱਤੀਆਂ। ਔਰ ਜਦੋਂ ਤੱਕ ਉਹਨਾਂ ਨੂੰ ਪਤਾ ਲੱਗਾ ਕਿ ਭਾਈ ਇਹ ਤਾਂ ਸਾਡਾ ਬਿਲਕੁਲ ਹੀ ਸਾਡੇ, ਔਰ ਇਹ ਸਾਰੀਆਂ ਨਹੀਂ ਰਲ ਕੇ ਫਿਰ ਉਹਦੇ ਉੱਤੇ ਇੰਡੀਅਨ ਟੈਕੀ ਦੇ ਉੱਤੇ ਜਿਹੜਾ ਉਹ ਸੂਟ ਡਿਸੈਪਟਿਵ ਐਡਸ ਦੇ ਥੱਲੇ ਉਹਨਾਂ ਨੇ ਉਹਨੂੰ ਸੂ ਕੀਤਾ ਹੈ। ਸੋ ਜਿੱਥੇ ਇਸ ਲੈਵਲ ਦਾ, ਔਰ ਇਹ ਗੱਲ ਕੱਲੀ ਇੱਕ ਤੱਕ ਮਹਿਦੂਦ ਨਹੀਂ ਹੈ, ਮੈਂ ਕਿਸੇ ਹੋਰ ਮੁਲਕ ਦੇ ਹਵਾਲੇ ਨਾਲ ਦੇਖ ਰਿਹਾ ਸੀ ਕਿ ਭਾਵੇਂ ਹੁਣ ਸਕੂਲ ਜਿਹੜੇ ਨੇ ਕਲਾਸਾਂ ਚੱਲ ਰਹੀਆਂ ਨੇ ਘਰਾਂ ਚੋਂ ਕੰਪਿਊਟਰ ਦੇ ਵਿੱਚ, ਔਰ ਉਹਨਾਂ ਨੇ ਜਿਵੇਂ ਜ਼ੂਮਰ ਹੈ ਉਹ ਜ਼ੂਮ ਕਰਕੇ ਉਹਦੇ ਨਾਲ ਜੁੜੇ ਹੋਏ ਸੀ ਸਟੂਡੈਂਟ, ਔਰ 10 ਮਿੰਟ ਕਲਾਸ ਚੱਲੀ ਤੇ ਅਚਾਨਕ ਉਹਨਾਂ ਦੇ ਸਟੂਡੈਂਟਸ ਜਿਹੜੇ 9ਵੀਂ 10ਵੀਂ ਦੇ ਸੀ, ਉਹਨਾਂ ਦੀਆਂ ਸਕਰੀਨਸ ਦੇ ਉੱਤੇ ਪੋਰਨ ਮਟੀਰੀਅਲ ਆਉਣਾ ਸ਼ੁਰੂ ਹੋ ਗਿਆ। ਸੋ ਉਹਨਾਂ ਨੇ ਇੱਕਦਮ ਭਾਵੇਂ ਅਗਲੇ 10 ਸੈਕਿੰਡ 'ਚ ਬੰਦ ਕਰ ਦਿੱਤਾ ਹੈ। ਫਿਰ ਉਹਨਾਂ ਨੂੰ ਇਹ ਪਤਾ ਲੱਗਿਆ ਕਿ ਜਿਹੜੇ ਕੁਝ ਇਸ ਕਿਸਮ ਦੇ ਹੈਕਰ ਬੈਠੇ ਨੇ, ਉਹਨਾਂ ਨੇ ਜ਼ੂਮ ਦੇ ਵਿੱਚ ਹੈਕ ਕਰਕੇ ਉਹਨਾਂ ਦੇ ਮਟੀਰੀਅਲ ਦੀ ਥਾਂ ਆਪਣਾ ਮਟੀਰੀਅਲ ਚਲਾਉਣਾ ਸ਼ੁਰੂ ਕਰ ਦਿੱਤਾ। ਸੋ ਅਸੀਂ ਸਮਝਦੇ ਹਾਂ ਵੀ ਹੁਣ ਇਹ ਸਾਰੇ ਚੈਲੰਜਸ ਨੇ, ਕ੍ਰਾਈਸਿਸ ਨੇ ਜਿਹੜੇ ਇੰਟਰਨੈਸ਼ਨਲੀ ਫੇਸ ਹੋ ਰਹੇ ਨੇ, ਤਾਂ ਭਾਰਤ ਜਾਂ ਪਾਕਿਸਤਾਨ ਜਾਂ ਬੰਗਲਾਦੇਸ਼ ਵਰਗੇ ਜਿਹੜੇ ਮੁਲਕ ਨੇ, ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੇ ਕੋਲ ਨੈਸੈਸਰੀ ਜਿਹੜੀ ਉਹਨਾਂ ਨੇ ਦੇ ਕੋਲ ਕੋਈ ਇਕਵਿਪਮੈਂਟ ਹੈ, ਜਾਂ ਉਹ ਤਿਆਰ ਨੇ, ਜਾਂ ਉਹਨਾਂ ਦੀ ਇਕਨੋਮੀ ਸਟੈਂਡ ਕਰ ਸਕੇਗੀ। ਸੋ ਸਿਚੁਏਸ਼ਨ ਬੜੀ ਬਦਤਰ ਹੋਣ ਜਾ ਰਹੀ ਹੈ। ਜੀ ਬਿਲਕੁਲ ਡਾਕਟਰ ਸਾਹਿਬ, ਗੱਲਬਾਤ ਨੂੰ ਹੋਰ ਅੱਗੇ ਤੋਰਾਂਗੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ। ਵਿਊਅਰਸ, ਇਸ ਸੈਗਮੈਂਟ ਦਾ ਜਿੱਥੇ ਭਾਰਤ ਤੇ ਪਾਕਿਸਤਾਨ ਦੇ ਹਵਾਲੇ ਨਾਲ ਥੋੜੀ ਜਿਹੀ ਗੱਲ ਕੀਤੀ ਹੈ, ਖਾਸ ਤੌਰ ਤੇ ਭਾਰਤ ਦੇ ਹਵਾਲੇ ਨਾਲ ਕਿ ਸਿਚੁਏਸ਼ਨ ਹੈ ਜਿਹੜੀ ਉਹ ਹੋਰ ਬਦਤਰ ਹੁੰਦੀ ਨਜ਼ਰ ਆ ਰਹੀ ਹੈ, ਤੇ ਆਉਣ ਵਾਲੇ ਸਮੇਂ ਦੇ ਵਿੱਚ ਜ਼ਰੂਰ ਇਹ ਗੱਲ ਧਿਆਨ ਰੱਖਣੀ ਬਣਦੀ ਹੈ ਕਿ ਜਿੱਥੇ ਇਹ ਹਾਲਾਤ ਬਣੇ ਹੋਏ ਆ, ਇਹਦੇ ਨਾਲ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੇ ਇਹਦੇ ਪ੍ਰਭਾਵ ਪੈਣਗੇ ਖਾਸ ਤੌਰ ਤੇ ਇਕਨੋਮੀ ਦੇ ਉੱਤੇ, ਕਿਵੇਂ ਫਿਰ ਜਿਹੜੇ ਕੰਮ ਹੈਗੇ ਆ ਉਹ ਖਤਮ ਹੋਣਗੇ, ਬੰਦ ਹੋਣਗੇ। ਸੋ ਉੱਦਾਂ ਦੀ ਸਿਚੁਏਸ਼ਨ ਦੇ ਲਈ ਜਿਹੜੀ ਪਹਿਲਾਂ ਤਿਆਰੀ ਹੈ, ਉਹ ਭਾਵੇਂ ਫਿਜ਼ੀਕਲ ਹੋਵੇ ਜਾਂ ਕਹਿ ਲਓ ਮੈਂਟਲੀ ਤੌਰ ਤੇ, ਉਹ ਕਰਨੀ ਬਹੁਤ ਜ਼ਰੂਰੀ ਹੈ। ਤਾਂ ਹੀ ਅਸੀਂ ਉਹਨਾਂ ਹਾਲਾਤਾਂ ਦੇ ਵਿੱਚੋਂ ਲੰਘਣ ਦੇ ਵਿੱਚ ਜਾਂ ਉਹਨਾਂ ਦਾ ਸਾਹਮਣਾ ਕਰਨ ਦੇ ਲਈ ਅਸੀਂ ਤਿਆਰ ਹੋ ਸਕਾਂਗੇ। ਸੋ ਇੱਥੇ ਹੀ ਇੱਕ ਛੋਟੇ ਜਿਹੇ ਬ੍ਰੇਕ ਲਈ ਰੁਕਦੇ ਹਾਂ। ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਤੋਂ ਬਾਅਦ ਤੁਹਾਡੇ ਨਾਲ ਦੁਬਾਰਾ
ਸਾਂਝ ਪਾਵਾਂਗੇ।